ਬਹਿਸ ਦਾ ਆਗਾਜ਼ ਹੋ ਰਿਹਾ ਸੀ ਉਹ ਇਹ ਹੋ ਰਿਹਾ ਸੀ ਕਿ ਬਾਨੀ ਪੀਟੀਆਈ ਦੇ ਜਿਹੜੇ ਸਿਸਟਰ ਸਨ ਉਹਨਾਂ ਨੇ ਕੁਝ ਮੁਲਾਕਾਤ ਕੀਤੀ ਉਹਨਾਂ ਤੇ ਆ ਕੇ ਕੁਝ ਉਹਨਾਂ ਦੇ ਸਿਹਤ ਦੇ ਬਾਰੇ ਚ ਅੱਛੀਆਂ ਗੱਲਾਂ ਕੀਤੀਆਂ ਤੇ ਨਾਲ ਕੁਝ ਕੋਈ ਤਲਖ ਗੱਲਾਂ ਵੀ ਕੀਤੀਆਂ ਤੇ ਸ਼ਾਇਦ ਉਹੀ ਵਜ੍ਹਾ ਹੋਵੇ ਕਿ ਜਿਹੜੇ ਕੁਝ ਇਹ ਗੱਲਾਂ ਆਮ ਸਨ ਕਿ ਕੁਝ ਚੀਜ਼ਾਂ ਬਿਹਤਰੀ ਆਪਸ ਵਿੱਚ ਕੋਆਰਡੀਨੇਟ ਕਰਕੇ ਤੇ ਮੁਲਾਕਾਤ ਦਾ ਰਸਤਾ ਹਮਵਾਰ ਕੀਤਾ ਗਿਆ ਕਿ ਅਸੀਂ ਪੋਲੀਟੀਕਲੀ ਜਾਂ ਕੋਈ ਐਸੀ ਗੱਲ ਨਹੀਂ ਕਰਾਂਗੇ। ਉਹ ਸ਼ਾਇਦ ਉਹਦੇ ਤੇ ਨਹੀਂ ਪੂਰਾ ਉਤਰਿਆ ਤੇ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਸੂਰਤ ਹਾਲ ਵਾਪਸ ਟਵੀਟ ਆ ਗਿਆ ਨਾ। ਹਾਂ ਤੇ ਉਸ ਤੋਂ ਹੁਣ ਉਹਦੇ ਨਾਲ ਹੀ ਬਾਨੀ ਪੀਟੀਆਈ ਦੀ ਉਸੇ ਮੁਲਾਕਾਤ ਵਿੱਚੋਂ ਜਿਹੜਾ ਚੂਹਾ ਰਿਪੋਰਟਾਂ ਜਿਵੇਂ ਅਸੀਂ ਕਹਿੰਦੇ ਹਾਂ ਉਹ ਤੇ ਹੁਣ ਬਿੱਲੀ ਜਿਹੜੀ ਉਹਨੂੰ ਕਹਾਂਗੇ ਅਸੀਂ ਬਿੱਲੀਆਂ ਜਿਹੜੀਆਂ ਉਹ ਥੈਲੇ ਤੋਂ ਬਾਹਰ ਆਈਆਂ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਤਾਂ ਸੀ ਕਿ ਉਹਨਾਂ ਨੇ ਸਿਆਸੀ ਕਮੇਟੀ ਜਿਹੜੀ ਹੈ ਆਪਣੀ ਉਹਨੂੰ ਕਿਹਾ ਜੀ ਇਹ ਤਹਿਲੀਲ ਕਰ ਦਿਓ। ਦੂਸਰੀ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਹਦੀ ਜਗ੍ਹਾ ਤੇ ਨਵੀਂ ਤੇ ਮੁਖਤਸਰ ਕਮੇਟੀ ਨੂੰ ਬਣਾਇਆ ਜਾਵੇ। ਤੀਸਰਾ ਉਹਨੇ NDU ਦੇ ਵਿੱਚ ਜਿਹੜੇ PTI ਦੇ ਕੁਝ ਲੋਕ ਸ਼ਰੀਕ ਹੋਏ ਤੇ ਉਹਨਾਂ ਦੇ ਬਾਰੇ 'ਚ ਇਜ਼ਹਾਰੇ ਨਾਰਾਜ਼ਗੀ ਕੀਤੀ ਔਰ ਉਹਨਾਂ ਨੇ ਫਿਰ ਬਲਕਿ ਇਜ਼ਹਾਰੇ ਨਾਰਾਜ਼ਗੀ ਤੇ ਮੈਂ ਨਹੀਂ ਕਹਾਂਗੇ ਬਲਕਿ ਬਹੁਤ ਹੀ ਉਹਨਾਂ ਨੂੰ ਵੀ ਮੀਰ ਜਾਫਰ ਤੇ ਮੀਰ ਸਾਦਕ ਕਰਾਰ ਦੇ ਦਿੱਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਆਪਣੇ ਵਜ਼ੀਰ ਆਲਾ ਸਾਹਿਬ ਨੂੰ ਕਿ ਤੁਸੀਂ ਫਰੰਟ ਫੁੱਟ ਦੇ ਉੱਤੇ ਖੇਡੋ ਕਿ ਇਹ ਵੀ ਉਹਨਾਂ ਦੀ ਗੱਲ ਸਾਹਮਣੇ ਆਈ ਕਿ ਹੁਣ ਫਰੰਟ ਫੁੱਟ ਦੇ ਉੱਤੇ ਖੇਡ ਪਾਉਂਦੇ ਨੇ। ਅੱਗੇ ਬੋਲਿੰਗ ਕਿੰਨੀ ਵਿਕਟ ਸਪਿਨ ਕਰ ਰਹੀ ਹੈ, ਟਰਨ ਹੋ ਰਹੀ ਹੈ ਜਾਂ ਰਿਵਰਸ ਸਵਿੰਗ ਹੋ ਰਹੀ ਹੈ, ਫਾਸਟ ਹੈ ਤੇ ਉਹ ਉੱਤੇ ਫਰੰਟ ਫੁੱਟ ਤੇ ਖੇਲ ਵੀ ਸਕੇਗਾ ਜਾਂ ਨਹੀਂ ਖੇਲ ਸਕੇਗਾ। ਲੇਕਿਨ ਕਪਤਾਨ ਦਾ ਆਰਡਰ ਹੈਗਾ ਕਿ ਤੁਸੀਂ ਜਿਹੜਾ ਨਾ ਉਹ ਹੁਣ ਫਰੰਟ ਫੁੱਟ ਦੇ ਉੱਤੇ ਖੇਲਣਾ। ਤੇ ਹੁਣ ਇਹ ਬੈਟਸਮੈਨ ਜਿਹੜਾ ਉਹਨਾਂ ਦੇ ਉੱਤੇ ਹੈਗੀ ਹੈ ਕਿ ਉਹ ਜਿਹੜੇ ਨੇ ਉਹ ਕਿੰਨੇ ਕੁ ਆਪਣੀ ਟੈਕਨੀਕਸ ਦੇ ਉੱਤੇ ਕਿੰਨਾ ਅਬੂਰ ਰੱਖਦੇ ਨੇ, ਕਿੱਡੇ ਅੱਛੇ ਬੈਟਸਮੈਨ ਨੇ ਕਿ ਉਹ ਕਿੰਨੀ ਕੁ ਅੱਛੀ ਹਿੱਟ ਮਾਰ ਸਕਦੇ ਨੇ, ਛੱਕੇ ਚੌਕੇ ਲਾ ਸਕਦੇ ਨੇ ਜਾਂ ਕਿ ਫਿਰ ਕੈਚ ਹੀ ਫੜਾਉਣਾ ਨੇ ਕਿਧਰੇ ਜਾਂ ਬੋਲਡ ਹੋਣਾ ਨੇ। ਤੇ ਇਹ ਇਹਨਾਂ ਦਾ ਖਤਰਾ ਇੱਕ ਤੇ ਇਹ ਗੱਲਾਂ ਇਹਦੇ ਚ ਸਭ ਹੈ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਕਿੰਨਾ ਅੱਛਾ ਪਰਫਾਰਮ ਕਰ ਸਕਦੇ ਤੇ ਟੀਮ ਦੀ ਵੀ ਤੇ ਜ਼ਰੂਰਤ ਹੈ ਨਾ। ਤੇ ਹੁਣ ਉਹਦੇ ਚ PTI ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਕੋਈ ਤਕਸੀਮ ਆਪਸ ਦੇ ਵਿੱਚ ਨਹੀਂ ਉਹ ਹਾਂ ਇਹਦੇ ਚ ਅਸੀਂ ਕਹਿ ਸਕਦੇ ਹਾਂ ਕਿ ਪਿੱਛੇ ਜਿਹੜੇ ਦਿਨ ਸਿਆਸਤ ਦੇ ਗੁਜ਼ਰ ਰਹੇ ਨੇ ਜਾਂ ਗੁਜ਼ਰ ਰਹੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਬਹਿਸ ਹੋ ਰਹੀ ਹੈ ਉਹਦੇ ਵਿੱਚ ਇੱਕ ਤੇ ਇਹ ਸਮਝ ਨਹੀਂ ਆ ਰਹੀ ਕਿ ਵੀ ਜਿਹੜੀ ਕੁਐਸਚਨ ਹੋ ਰਿਹਾ ਕੁਝ ਲੋਕ ਕਹਿ ਰਹੇ ਨੇ ਕਿ ਸ਼ਾਇਦ ਇਹ ਨਾ ਪਾਵਰ ਹਲਕਿਆਂ ਦੇ ਵਿੱਚ ਕੋਈ ਡਿਵਾਈਡ ਹੈਗੀ ਉਹਦੀ ਵਜ੍ਹਾ ਦੇ ਨਾਲ ਕੁਝ ਮਾਮਲਾਤ ਗੜਬੜ ਹੋਣ ਦਾ ਚਾਂਸ ਹੈ ਔਨ ਦੀ ਗਵਰਨਮੈਂਟ ਸਾਈਡ ਦੇ ਉੱਤੇ ਜਿਹੜਾ ਸੈਟਅਪ ਹੈਗਾ ਉਹਦੇ ਅੰਦਰ ਕਿ ਜਿਹੜੇ ਮੇਨ ਪਾਵਰ ਸਟੇਕ ਹੋਲਡਰ ਨੇ ਉਹਨਾਂ ਦੇ ਦਰਮਿਆਨ ਕੋਈ ਬਦਇਤਮਾਦੀ ਜਾਂ ਕੋਈ ਇਸ ਤਰ੍ਹਾਂ ਦੀ ਇਖਤਲਾਫਾਤ ਦੀ ਗੱਲ ਹੈ ਤੇ ਉਹ ਵੀ ਬੁਨਿਆਦ ਬਣੀ ਹੈ NDU ਤੋਂ। NDU ਦੀ ਜਿਹੜੀ ਕਾਨਫਰੰਸ ਜਿਹੜੇ ਸ਼ੁਰਕਾ ਸਨ ਉਹਨਾਂ ਨੇ ਮੁਖਤਲਿਫ ਆਪਣੇ ਲੋਕਾਂ ਨੂੰ ਚੂਹਾ ਰਿਪੋਰਟਾਂ ਪਹੁੰਚਾਈਆਂ ਨੇ ਤੇ ਉਸ ਨਾਲ ਚੂਹਾ ਰਿਪੋਰਟਾਂ ਦੇ ਉੱਤੇ ਜਿਹੜੇ ਚੂਹਾ ਰਿਪੋਰਟਸ ਦੇ ਉੱਤੇ ਜਿਹੜੇ ਐਨਾਲਿਸਿਸ ਕਰਦੇ ਨੇ ਤੇ ਉਹਨਾਂ ਨੇ ਇੱਕ ਉਹਦੇ ਤੇ ਤੂਫਾਨ ਦੀ ਜਿਹੜੀ ਆਪਣੀ ਸਾਰੀ ਇਮਾਰਤ ਤੂਫਾਨ ਤੇ ਨਹੀਂ ਕਹਾਂਗੇ ਉਹਨਾਂ ਨੇ ਆਪਣੀ ਇਮਾਰਤ ਜਿਹੜੇ ਨਾ ਮਲਟੀ ਸਟੋਰੀ ਬਿਲਡਿੰਗਸ ਆਫ ਐਨਾਲਿਸਿਸ ਉਹ ਉਹਨਾਂ ਨੇ ਬਣਾਈ। ਇਹ ਤਾਂ ਵੈਸੇ ਹੁਣ ਤੋਂ ਕਮਰਸ਼ੀਅਲ ਅਪਾਰਟਮੈਂਟਸ ਹੀ ਬਣਾ ਕੇ ਵੇਚੇ ਅਪਾਰਟਮੈਂਟ ਤੇ ਉਹ ਉਹਦੇ ਚ ਵੱਡੇ ਦਿੱਗਜ ਸਹਾਫੀ ਵੀ ਔਰ ਐਂਕਰ ਉਹ ਮੌਜੂਦ ਨੇ ਬਹਰਹਾਲ ਤੇ ਉਹ ਉਹਨਾਂ ਦੀ ਆਪਣੀ ਨੁਕਤਾ ਨਜ਼ਰ ਆਪਣਾ ਕੰਟੈਕਟ ਲੈਵਲ ਹੈਗਾ ਆਪਣੀ ਉਹ ਚੂਹਾ ਕਿੰਨੀ ਕੁ ਦੂਰ ਤੱਕ ਜਾਂਦਾ ਹੈ ਤੇ ਉਹਦੇ ਉੱਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿੰਨੀ ਦੂਰ ਦੀ ਰਿਪੋਰਟ ਲਈ ਹੈ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਸਾਡੇ ਤੇ ਇੱਕ ਅਸੀਂ ਮੀਡੀਆ ਦੇ ਹਵਾਲੇ ਨਾਲ ਕੁਝ ਚੀਜ਼ਾਂ ਆਈਆਂ ਨੇ ਜਿਹਨੂੰ ਅਸੀਂ ਕਵਾਂਗੇ ਬਲਕਿ ਜਿਹੜੇ ਇੱਕ ਵਜ਼ਾਰਤ ਇਨਫੋਰਮੇਸ਼ਨ ਦੇ ਮਸ਼ੀਰ ਵੀ ਉਹਨਾਂ ਨੇ ਰੱਖੇ ਨੇ ਅਹਿਮਦ ਹਸਨ ਅਲ ਅਰਾਬੀ ਨੇ ਤੇ ਉਹਨਾਂ ਨੇ ਵੀ ਉਹਦਾ ਜ਼ਿਕਰ ਕੀਤਾ ਕਿ ਵੈਪਨਾਈਜੇਸ਼ਨ ਆਫ ਨੈਰੇਟਿਵਸ ਠੀਕ ਹੈ ਨਾ ਜੀ। ਤੇ ਇਹ ਸਾਰੀ ਮੰਜ਼ਰਨਾਮਾ ਹੈ ਇਹ ਜਿਹੜਾ ਤੁਹਾਨੂੰ ਮੈਂ ਦਿੱਤਾ ਹੈ ਸਾਰਾ ਇਹ ਸਿਆਸਤ ਦੇ ਵਿੱਚ ਜਿਹੜਾ ਸਿਆਸੀ ਤਾਲਾਬ ਹੈਗਾ ਉਹਦੇ 'ਚ ਇਹ ਰੰਗ ਦੀਆਂ ਮੱਛੀਆਂ ਤੈਰ ਰਹੀਆਂ ਠੀਕ ਹੈ ਨਾ। ਉਹਦੇ 'ਚ ਕੀ ਕਰਨਾ ਤੇ ਹੁਣ ਇੱਕ ਇੱਕ ਕਰਕੇ ਮੱਛੀ ਫੜੀ ਹੈ ਮੱਛੀ ਹੁਣ ਅਸੀਂ ਫੜਨੀ ਹੈ ਕਿ ਜਿਹੜੀ ਜ਼ਹਿਰੀਲੀ ਮੱਛੀ ਹੈ ਤੇ ਉਹ ਫੜਨੀ ਹੈ। ਤੇ ਹੁਣ ਦੇਖੋ ਪਹਿਲੀ ਗੱਲ ਤਾਂ ਹੈਗੀ ਕਿ ਜਿਹੜਾ ਵਜ਼ੀਰ ਆਲਾ ਸਰਹੱਦ ਹੈਗਾ ਇਹਦੇ ਵਾਸਤੇ ਤਾਂ ਮੈਨੂੰ ਲੱਗਦਾ ਕਿ ਮੰਜ਼ਿਲ ਆਸਾਨ ਨਹੀਂ ਹੈਗੀ ਬਹੁਤ ਮੁਸ਼ਕਲ ਮਰਹਲੇ ਦੇ ਵਿੱਚ ਉਹਨਾਂ ਨੂੰ ਫਸਾ ਦਿੱਤਾ ਗਿਆ ਜਾਂ ਉਹ ਖੁਦ ਫਸਦੇ ਨੇ ਜਾਂ ਜੋ ਵੀ ਹੈ ਤੇ ਉਹ ਇਸ ਇਮਤਿਹਾਨ 'ਚ ਦੇਖੋ ਜਿਸਲੇ ਕਿਹਾ ਗਿਆ ਕਿ ਤੂੰ ਫਰੰਟ ਫੁੱਟ ਤੇ ਖੇਲ ਇਹਦਾ ਮਤਲਬ ਇਹ ਹੈ ਕਿ ਉਹਦੇ ਜਿਹੜਾ ਪਹਿਲੇ ਉਹ ਖੇਲ ਰਹੇ ਨੇ ਉਹਦੇ ਤੇ ਇਤਮਾਨਾਨ ਨਹੀਂ ਹੈਗਾ
ਠੀਕ ਹੈ ਨਾ, ਇਹ ਇਤਮਾਨਾਨ ਨਹੀਂ ਜੇਗਾ। ਤਾਂ ਇਹਦਾ ਮਤਲਬ ਕਿ ਜੋ ਜਾਂ ਤੇ ਸਲੋ ਮੁਦੱਸਰ ਨਜ਼ਰ ਦੀ ਤਰ੍ਹਾਂ ਬੈਟਿੰਗ ਕਰ ਰਹੇ ਆ, ਜਾਂ ਜਿੱਧਰ ਹਿੱਟ ਕਰਨ ਦੀ ਜ਼ਰੂਰਤ ਹੈ ਉਧਰ ਹਿੱਟ ਨਹੀਂ ਹੋ ਰਿਹਾ। ਵਨ ਡੇ ਕ੍ਰਿਕਟ ਹੈਗੀ ਹੈ, ਓਵਰ ਘੱਟ ਰਹੇ ਨੇ ਤੇ ਪਰ ਓਵਰ ਐਵਰੇਜ ਵੱਧ ਰਹੀ ਹੈ। ਉਹ ਚਾਹੁੰਦੇ ਕੀ ਨੇ ਵੈਸੇ? ਉਹ ਗੰਡਾਪੁਰ ਸਾਹਿਬ ਕੋਈ ਖੁਸ਼ ਨਹੀਂ ਸਨ? ਨਹੀਂ, ਉਹ ਦੇਖੋ ਉਹਨਾਂ ਦਾ ਜਿਹੜਾ ਉਹ NDU ਦੇ ਵਿੱਚ ਜਿਹੜੇ ਗਏ ਨੇ ਉਹਨਾਂ ਦੇ ਬਾਰੇ 'ਚ ਜਿਹੜੀ ਉਹਨਾਂ ਦੀ ਸਿਸਟਰ ਨੇ ਸਟੇਟਮੈਂਟ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਉਹ ਗੁੱਸੇ 'ਚ ਸਨ ਤੇ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਮੇਰੀ ਵਜ੍ਹਾ ਦੇ ਨਾਲ ਇਕਤਦਾਰ ਨੂੰ ਇੰਜੋਏ ਕਰਨੇ ਨੇ ਲੋਕ, ਤੇ ਮੈਂ ਕਿੰਨੇ ਦਿਨ 29 ਦਿਨ ਜਾਂ 30 ਦਿਨ ਜਾਂ ਹਫ਼ਤਾ ਜਿੰਨੇ ਵੀ ਦਿਨ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਹੋਈ, ਮੈਂ ਕਹਦੇ ਤਨਹਾਈ ਦੇ ਵਿੱਚ ਬੈਠਾ ਵਾਂ, ਇਹ ਮੌਜਾਂ ਕਰਦੇ ਪਏ ਨੇ, ਬਾਹਰ ਮੀਡੀਆ ਦੇ ਉੱਤੇ ਲਾਈਮਲਾਈਟ 'ਚ ਬੈਠੇ ਨੇ, ਮੈਂ ਇੱਥੇ ਬੈਠਾ ਵਾਂ, ਬੁਰੇ ਹਾਲ ਹੋਏ ਨੇ। ਸਿਸਟਰਾਂ ਮੇਰੀਆਂ ਜਿਹੜੀਆਂ ਨੇ ਉਹ ਬਾਹਰ ਪੁਲਿਸ ਦੇ ਨਾਲ ਉਹਨਾਂ ਦੇ ਗੁੱਥਮ ਗੁੱਥਾ ਹੋ ਰਹੀਆਂ ਨੇ, 100 ਚੀਜ਼ਾਂ ਹੋ ਰਹੀਆਂ, ਤੇ ਇਹ ਕੀ ਕਰਦੇ ਪਏ ਨੇ? ਇਹ ਜਾ ਕੇ ਜ਼ਿਆਫਤਾਂ ਇੰਜੋਏ ਕਰ ਰਹੇ ਨੇ। ਤੇ ਇਹਦਾ ਮਤਲਬ ਤੇ ਉਹਨਾਂ ਨੂੰ ਮੀਰ ਜਾਫਰ ਕਰਾਤਾ, ਤੇ ਇਹਦਾ ਮਤਲਬ ਕਿ ਦੇਅਰ ਡੇਜ਼ ਆਰ ਨੰਬਰਡ। ਮੈਨੂੰ ਤਾਂ ਲੱਗਦਾ ਕਿ ਉਹ ਵੀ ਹੁਣ ਉਹ ਜਾਂ ਤੇ ਉਹਨਾਂ ਨੂੰ ਆਪਣਾ ਮੁਸਤਕਬਲ ਨਜ਼ਰ ਆ ਜਾਣਾ ਚਾਹੀਦਾ। ਵੈਸੇ ਮੇਰਾ ਖਿਆਲ ਹੈ ਵੀ ਕੋਈ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਅਸਤੀਫਿਆਂ ਦੇ ਵੀ ਆਫਰ ਦੇਖੋ ਜੀ, ਜਿਹੜਾ ਤੁਹਾਡਾ ਮੈਂਟਰ ਹੈਗਾ ਜਾਂ ਜਿਹੜਾ ਤੁਹਾਡਾ ਕਾਇਦ ਹੈ, ਉਹਨੇ ਤੁਹਾਨੂੰ ਕਹਿ ਦਿੱਤਾ ਕਿ ਜੀ ਤੁਸੀਂ ਇੱਥੋਂ ਨਿਕਲ ਜਾਓ, ਤੁਹਾਡੀ ਜ਼ਰੂਰਤ ਕੋਈ ਨਹੀਂ। ਹੁਣ ਤੇ ਢੀਠ ਬਣ ਕੇ ਹੀ ਬਹਿਣਾ ਹੈ ਨਾ, ਮਤਲਬ ਤੇ ਇਹ ਸਿੱਧੀ ਜੀ ਗੱਲ ਹੋ ਗਈ ਨਾ। ਹੁਣ ਉਹਨਾਂ ਦੇ ਵਿੱਚ ਜਿਹੜੇ ਨੇ ਸਪੀਕਰ ਵੀ ਸ਼ਾਮਲ ਨੇ KP ਅਸੈਂਬਲੀ ਦੇ, ਬਾਬਰ ਸਲੀਮ ਸਵਾਤੀ ਸਾਹਿਬ ਤੇ ਇੱਕ ਸ਼ਾਇਦ ਹੋਰ ਸਨ। ਤੇ ਹੁਣ ਇਹ ਕੀ ਰਿਐਕਟ ਕਰਦੇ ਨੇ ਜਾਂ ਅੱਗੋਂ ਕੀ ਸੂਰਤ ਹਾਲ ਨਿਕਲਦੀ ਹੈ, ਇਹਦੇ ਬਾਰੇ 'ਚ ਕੁਛ ਨਹੀਂ ਕਿਹਾ ਜਾ ਸਕਦਾ। ਤੇ ਗਵਰਨਮੈਂਟ ਵਾਲੇ ਐਂਡ ਦੇ ਉੱਤੇ ਅਗਰ ਅਸੀਂ ਦੇਖਦੇ ਹਾਂ ਤੇ ਉੱਥੇ ਸਾਨੂੰ ਬਜ਼ਾਹਰ ਤੇ ਇਤਮਾਨਾਨ ਨਜ਼ਰ ਆਉਂਦਾ ਪਿਆ, ਕਿਉਂਕਿ ਵਜ਼ੀਰ ਆਜ਼ਮ ਸਾਹਿਬ ਵੀ ਅੱਜ ਉਹ ਕਿਰਗਿਜ਼ਸਤਾਨ ਉੱਥੇ ਪ੍ਰੈਜ਼ੀਡੈਂਟ ਆਏ ਸਨ, ਉਹਨਾਂ ਨਾਲ ਮਜ਼ੇ ਨਾਲ ਮੁਲਾਕਾਤਾਂ ਕਰ ਰਹੀਆਂ ਨੇ। ਇੱਥੋਂ ਆ ਕੇ ਬਾਕੀ ਵੀ ਸਾਰੇ ਅਮੂਰ ਚੱਲ ਰਹੇ ਨੇ। ਤੇ ਨੋਟੀਫਿਕੇਸ਼ਨ ਦਾ ਹੀ ਇੱਕ ਉਹ ਮਸਲਾ ਹੈ, ਤੇ ਅਸੈਂਬਲੀ ਉਹ ਵੀ ਸਹੀ ਚੱਲ ਰਹੀ ਹੈ। ਉਹਨਾਂ ਨੇ ਉਹ ਅਕਲੀਤੀ ਹਕੂਕ ਕਮਿਸ਼ਨ ਦੇ ਵਾਲੇ ਨਾਲ ਵੀ ਆਪਣਾ ਬਿੱਲ ਮਨਜ਼ੂਰ ਕਰ ਲਿਆ, ਤੇ ਲਿਹਾਜ਼ਾ ਮੈਨੂੰ ਉੱਥੇ ਤੇ ਕੁਝ ਕਲੈਰਿਟੀ ਨਜ਼ਰ ਆ ਰਹੀ। ਅਸਲ ਮੈਨੂੰ ਸਿਆਸਤ ਦੇ ਵਿੱਚ ਬੁਹਰਾਨ ਨਜ਼ਰ ਆ ਰਿਹਾ ਹੈ ਅਪੋਜੀਸ਼ਨ ਦਾ, ਜਿਹੜਾ ਇੱਕ ਪੂਰਾ ਫਜ਼ਾ ਹੈ ਜਾਂ ਪੂਰੀ ਸਪੇਸ ਹੈ, ਉਸ ਸਪੇਸ ਦੇ ਵਿੱਚ ਮੈਨੂੰ ਨਹੀਂ ਸਮਝ ਆ ਰਹੀ ਕਿ ਇਹ ਲੋਕ ਇਮਰਾਨ ਖਾਨ ਦੇ ਜਿਹੜੇ ਬਾਨੀ PTI ਨੇ ਉਹਨਾਂ ਦੀ ਤੇ ਵਜ਼ਾਹਤ, ਉਹਨਾਂ ਦਾ ਇੱਕ ਰਸਤਾ ਤੇ ਮੈਨੂੰ ਵਾਜ਼ਿਹ ਨਜ਼ਰ ਆ ਰਿਹਾ ਕਿ ਉਹ ਕਹਿੰਦੇ ਨੇ ਕਿ ਮੈਨੂੰ ਉਹ ਬੰਦਾ ਚਾਹੀਦਾ, ਮੈਨੂੰ ਉਹ ਪਾਰਟੀ ਚਾਹੀਦੀ ਹੈ ਜਿਹੜੀ ਮੇਰੀ ਰਿਹਾਈ ਮੁਮਕਿਨ ਬਣਾਏ। ਠੀਕ, ਮੇਨ ਏਜੰਡਾ ਹੈ। ਔਰ ਲੜ ਕੇ ਜਿਸ ਤਰ੍ਹਾਂ ਵੀ ਹੈ, ਕਾਨੂੰਨੀ ਟੀਮ ਵੀ ਉਹਨਾਂ ਦੇ ਕੋਲ ਮੌਜੂਦ ਹੈ। ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਪੋਲੀਟੀਕਲੀ ਜੋ ਰੱਖੀ ਹੈ, ਉਹਨਾਂ ਦੀਆਂ ਸਿਸਟਰਾਂ ਵੀ ਗੱਲ ਦੇਖੋ ਨਾ, ਇੱਕ ਉਹਨਾਂ ਨੇ ਮੀਡੀਆ ਦੇ ਵਿੱਚ ਜਾ ਕੇ ਤੇ ਉਹਨਾਂ ਨੇ ਸਕਾਈ ਨਿਊਜ਼ ਦੇ ਵਿੱਚ ਇੱਕ ਉਹਨਾਂ ਦੀ ਐਂਕਰ ਨੂੰ ਯੈਲਦਾ ਹਕੀਮ, ਇੱਕ ਮਰੂਫ ਐਂਕਰ ਹੈਗੀਆਂ ਨੇ, ਤੇ ਉਹਨਾਂ ਨੂੰ ਇੰਟਰਵਿਊ ਦਿੱਤਾ। ਉਹਦੇ 'ਚ ਕਈ ਮੁਤਨਾਜ਼ਿਆ ਗੱਲਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਦੀ ਕੋਈ ਤਰਦੀਦ ਵੀ ਕੀਤੀ ਜਾ ਰਹੀ ਹੈ ਕਿ ਉਹ ਜੀ ਇਹਨਾਂ ਨੂੰ ਡਾਕਟਰਡ ਕਰਤਾ ਗਿਆ ਜਾਂ ਉਹਨਾਂ ਦੀ ਫੇਕ ਵੀਡੀਓ 'ਚ ਵਿੱਚ ਕੁਝ ਜੁਮਲੇ ਮਿਲਾ ਦਿੱਤੇ ਗਏ। ਲੇਕਿਨ ਇੱਕ ਬਾਤ ਤੈਅ ਹੈ ਕਿ ਉਹ ਇੰਟਰਵਿਊ ਹੋਇਆ ਹੈ, ਉਹਦੀ ਵਜ੍ਹਾ ਹੈਗੀ ਕਿ ਪਾਕਿਸਤਾਨ ਦੀ ਤਰਫੋਂ ਅਹਿਮਦ ਹਸਨ ਅਲ ਅਰਾਬੀ ਜਿਹੜੇ ਨੇ ਉਹ ਉਸ ਪ੍ਰੋਗਰਾਮ ਦੇ ਵਿੱਚ ਸ਼ਰੀਕ ਸਨ। ਉਹ ਮੈਂ ਵੀ ਕੁਝ ਕਲਿੱਪਸ ਉਹਨਾਂ ਦੇ ਉਹ ਦੇਖੇ ਨੇ, ਤੇ ਉਹਦੇ ਅੰਦਰ ਮੈਨੂੰ ਜਿਹੜੀ ਐਂਕਰ ਸਨ ਉਸ ਪ੍ਰੋਗਰਾਮ ਦੀ, ਸ਼ੀ ਵਾਜ਼ ਅ ਵੈਰੀ ਵੈਲ ਰਿਪਿਊਟਿਡ ਐਂਕਰ, ਲੇਕਿਨ ਮੈਨੂੰ ਉਹਨਾਂ ਦਾ ਨਜ਼ਰ ਆਇਆ ਕਿ ਕੁਝ ਸ਼ਾਇਦ ਉਹਨਾਂ ਦੇ ਅੰਦਰ ਕੋਈ ਬਾਇਸਨੈਸ ਮੈਨੂੰ ਫੀਲ ਹੋਈ ਟੂਵਰਡਸ ਪਾਕਿਸਤਾਨ। not one personality, another personality, but towards Pakistan. तो वो बात ਉਹਦਾ ਮੈਨੂੰ ਥੋੜੀ ਜੀ ਰੀਜ਼ਨ ਸਮਝ ਆਈ, ਮੇ ਬੀ ਆਈ ਐਮ ਰੋਂਗ, ਕਿ ਇੱਕ ਤੇ ਉਹ ਕਾਬਲ ਦੇ ਵਿੱਚ ਅਫਗਾਨਿਸਤਾਨ ਦੀ ਖਾਤੂਨ ਹੈਗੀ, ਉੱਥੇ ਕਾਬਲ ਦੇ ਵਿੱਚ ਹੀ ਪੈਦਾ ਹੋਈ ਸੀ ਉਹ ਛੋਟੀ ਉਮਰ ਦੇ ਵਿੱਚ, ਤੇ ਫਿਰ ਇਹਨਾਂ ਦੇ ਵਾਲਿदैन ਪਾਕਿਸਤਾਨ ਵੀ ਆ ਗਏ ਸਨ। ਕੁਛ ਅਰਸਾ ਪਾਕਿਸਤਾਨ 'ਚ 2-3 ਸਾਲ 'ਚ ਰਹੇ, 3 ਸਾਲ ਦੀ ਜਾਂ 2.5 ਸਾਲ ਦੀ ਉਸ ਵਕਤ ਸਨ ਜਿਸ ਵੇਲੇ ਆਸਟ੍ਰੇਲੀਆ ਸ਼ਿਫਟ ਹੋ ਗਏ। ਤੇ ਇਹ ਅਫਗਾਨਿਸਤਾਨ ਦੇ ਵਿੱਚੋਂ 1986 ਦੇ ਕਰੀਬ ਨਿਕਲਿਆ, ਯਾਨੀ ਇਹ ਉਹ ਪੀਰੀਅਡ ਹੈਗਾ ਜਿਸ ਵਕਤ ਸੋਵੀਅਤ ਫੌਜਾਂ ਉੱਥੇ ਆਈਆਂ, ਔਰ ਉੱਥੇ ਬਬਰ ਕਾਰਮਲ ਦੀ ਗਵਰਨਮੈਂਟ ਸੀ, ਜਾਂ ਉਸ ਤੋਂ ਪਹਿਲੇ ਜਿਹੜੇ ਨੇ ਹਫੀਜ਼ੁੱਲਾ ਅਮੀਨ ਵਰਗਾ ਉਹਨਾਂ ਦਾ ਝਗੜਾ ਸੀ ਇਸ ਟਾਈਪ। ਉਸ ਵਕਤ ਇਹ ਫੈਮਿਲੀ ਉੱਥੇ ਸ਼ਿਫਟ ਹੋਏ। ਇਹ ਮੋਡਰੇਟ ਕਿਸਮ ਦੇ ਮਾਡਰਨ ਖਿਆਲਾਤ ਦੇ ਹਾਮਲ ਨੇ, ਜਿਹੜੇ ਬਹੁਤ ਸਾਰੇ ਹਜ਼ਾਰਾਂ ਅਫਗਾਨ ਜਿਹੜੇ ਮੋਡਰੇਟ ਨੇ, ਔਰ ਉਹ ਪਾਕਿਸਤਾਨ ਦੇ ਖਿਲਾਫ ਉਹਨਾਂ ਦਾ ਜ਼ੇਨ ਬਹੁਤ ਜ਼ਿਆਦਾ ਹੈ।